ਸਾਰੇ ਸੱਜਣਾਂ ਤੇ ਬੇਲੀਆਂ ਨੂੰ ਸਲਾਮ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। 2 ਦਿਨ ਪਹਿਲਾਂ ਵਿਸਾਖੀ ਦਾ ਦਿਹਾੜਾ ਗੁਜ਼ਰਿਆ ਤੇ ਸਰਕਾਰਾਂ ਨੇ ਆਖਿਆ ਵੀ ਅਸੀਂ ਵਿਸਾਖੀ ਨੂੰ ਪੰਜਾਬ ਕਲਚਰ ਡੇ ਦੇ ਤੌਰ ਤੇ ਮਨਾਉਣਾ। ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਸ ਦਿਨ ਨੂੰ ਮਨਾਇਆ। ਮੈਂ ਵੇਖਿਆ ਕਿ ਪੰਜਾਬ ਦੇ ਵਿੱਚ ਜਦੋਂ ਰੈਤਲ ਦਿਹਾੜ, ਜਿਹਨੂੰ ਉਰਫ ਆਮ 'ਚ ਅਸੀਂ ਕਲਚਰ ਡੇ ਕਹਿੰਦੇ ਹਾਂ, ਉਹ ਮਨਾਇਆ ਗਿਆ ਤੇ ਹੋਰ ਸਕਾਫਤਾਂ ਦਾ ਜਿਹੜਾ ਰੰਗ ਪੰਜਾਬ ਦੇ ਵਿੱਚ ਨਜ਼ਰ ਆਉਂਦਾ ਆਮ ਤੌਰ ਤੇ, ਉਹਨੂੰ ਵੀ ਬਰਾਬਰ ਮਨਾਇਆ ਗਿਆ। ਕਿਸੇ ਨੇ ਉਹਨੂੰ ਮਨਾਉਣ ਤੋਂ ਮਨਾ ਨਹੀਂ ਕੀਤਾ ਤੇ ਇਹੋ ਹੀ ਪੰਜਾਬ ਦੀ ਅਸਲੀ ਸਕਾਫਤ ਹੈ। ਅਸੀਂ ਪੰਜਾਬੀਆਂ ਨੂੰ ਕਈ ਵਾਰੀ ਸਾਨੂੰ ਇਹ ਸੁਣਨ ਨੂੰ ਮਿਲਿਆ, ਉਹ ਜੀ ਫਲਾਣੇ ਵੀ ਆ ਗਏ, ਉਹ ਜੀ ਫਲਾਣੇ ਵੀ ਆ ਗਏ, ਫਲਾਣੇ ਦਾ ਇਸਤੋਂ ਇਸਤਕਬਾਲ ਕੀਤਾ, ਦਿੱਲੀ ਦਾ ਰਾਹ ਦਿੱਤਾ, ਇਹ ਹੈ ਉਹ ਹੈ। ਉਹ ਜਿਹੜੇ ਸਾਡੇ ਕੋਲ ਆਏ ਸਨ ਉਹ ਉੱਤੋਂ ਥੋੜ੍ਹੀ ਡਿੱਗੇ ਸਨ ਭਾਈ, ਉਹ ਤੁਹਾਡੇ ਆਸਿਓਂ ਪਾਸਿਓਂ ਲੰਘਦੇ ਟੱਪਦੇ ਉੱਤੋਂ ਦੀ ਲੰਘਦੇ ਆਏ ਸਨ ਨਾ, ਤੇ ਇੱਥੇ ਆ ਕੇ ਉਹਨਾਂ ਦੀਆਂ ਜੰਗਾਂ ਹੋਈਆਂ, ਉਹਨਾਂ 'ਚ ਮਜ਼ਾਮਤਾਂ ਹੋਈਆਂ, ਉਹਨਾਂ ਦੀ ਕਹਾਣੀਆਂ ਨਹੀਂ ਕਹੀਆਂ ਗਈਆਂ, ਉਹ ਵੱਖਰੀ ਗੱਲ। ਉਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਨਹੀਂ ਪਾਏ, ਉਹ ਵੱਖਰੀ ਗੱਲ। ਲੇਕਿਨ ਇਹ ਨਹੀਂ ਕਹਿ ਸਕਦੇ ਕਿ ਹੋਇਆ ਕੁਝ ਨਹੀਂ। ਹੁਣ ਪੰਜਾਬੀ ਕਲਚਰ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਸ਼ੈ ਹੈ, ਜਿਹਨੂੰ ਅਸੀਂ ਬਚਾਉਣਾ ਹੈ ਤੇ ਜਿਹਨੂੰ ਅਸੀਂ ਅਗਲੀ ਨਸਲ ਦੇ ਕੰਨੀ ਪਾਉਣਾ ਹੈ ਤਾਂ ਕਿ ਉਹ ਉਹਨੂੰ ਵਰਤਣ, ਉਹ ਹੈ ਬੋਲੀ। ਵੱਡੇ ਵੱਡੇ ਸਿਆਣੇ ਤੇ ਆਪਣੇ ਵੱਲੋਂ ਬੜੇ ਜੁਗਾੜੀ ਬੰਦੇ ਜਿਹੜੇ ਨਾ ਉਹ ਆਪਣੀਆਂ ਗੱਲਾਂ ਸੁਣਾਉਂਦੇ ਨੇ, ਉਹ ਜੀ ਇਹ ਬੋਲੀ ਹੁੰਦੀ ਹੈ, ਇਹ ਜ਼ਬਾਨ ਹੁੰਦੀ ਹੈ, ਇਹ ਇੰਝ ਹੁੰਦਾ ਹੈ, ਉਂਝ ਹੁੰਦਾ ਹੈ। ਕੋਈ ਵੀ ਬੋਲੀ ਜਾਂ ਜ਼ੁਬਾਨ, ਉਹ ਅਗਰ ਤੁਹਾਨੂੰ ਲੋਕਾਂ ਨਾਲ ਮੇਲ ਜੋਲ 'ਚ, ਗੱਲਬਾਤ 'ਚ, ਸਮਝਣ ਸਮਝਾਉਣ 'ਚ, ਸ਼ੈਵਾਂ ਨੂੰ ਵਰਤਣ 'ਚ ਸੌਖਾ ਕਰਦੀ ਹੈ ਤੇ ਉਹ ਆਪਣੇ ਆਪ 'ਚ ਅਹਿਮ ਹੈ। ਅਜੀ ਉਹਦਾ ਲਿਖਣ ਕੋਈ ਨਹੀਂ ਗਾ, ਉਹਦਾ ਪੜ੍ਹਨ ਕੋਈ ਨਹੀਂ ਗਾ, ਉਹਦਾ ਫਲਾਂ ਕੋਈ ਨਹੀਂ ਗਾ, ਉਹਦਾ ਫਲਾਂ ਕੋਈ ਨਹੀਂ ਗਾ, ਸਭ ਡਰਾਮੇਬਾਜ਼ੀਆਂ ਨੇ, ਸਭ ਕੁਝ ਹੀ ਹੈਗਾ। ਬਲਕਿ ਪੰਜਾਬੀ ਤੇ ਵਾਕਿਅਤਨ 2 ਲਿਖਤਾਂ 'ਚ ਲਿਖੀ ਜਾਂਦੀ ਹੈ, ਗੁਰਮੁਖੀ ਵੀ ਤੇ ਸ਼ਾਹਮੁਖੀ। ਸ਼ਾਹਮੁਖੀ 'ਚ ਤੇ ਪਹਿਲੋਂ ਦੀ ਲਿਖੀ ਜਾਂਦੀ, ਬਾਬੇ ਫਰੀਦ ਦੇ ਦੌਰ ਤੋਂ ਲਿਖੀ ਜਾਂਦੀ। ਤੇ ਆਪਣੇ ਬੱਚਿਆਂ ਨੂੰ ਮਾਜ਼ਰਤ ਖਾਨਾ ਰਵੱਈਏ 'ਚੋਂ ਕੱਢੋ, ਥੋੜ੍ਹਾ ਜਿਹਾ ਅਗਰੈਸਿਵ ਹੋਵੋ, ਥੋੜ੍ਹਾ ਜਿਹਾ ਅਣਖ ਰੱਖੋ। ਪੰਜਾਬੀ ਦੀ ਸ਼ਾਨ ਹੈ ਉਹਦੀ ਅਣਖ। ਜ਼ੁਬਾਨ ਵੀ ਹੈਗੀ ਹੈ, ਉਹਦੀ ਲਿਖਤ ਵੀ ਹੈਗੀ ਹੈ, ਉਹਦਾ ਮੁਹਾਂਦਰਾ ਵੀ ਹੈਗਾ, ਉਹਦੇ 'ਚ ਹਰ ਤਰ੍ਹਾਂ ਦੀ ਵਕੈਬਲਰੀ, ਜਿਹਨੂੰ ਲਫ਼ਜ਼ ਕਹਿੰਦੇ ਹੋ, ਸ਼ੈਵਾਂ ਦੇ ਨਾਂ ਕਹਿੰਦੇ ਹੋ, ਉਹ ਵੀ ਹੈਗੇ ਨੇ। ਘਾਟ ਕੋਈ ਨਹੀਂ ਗੀ। ਬਸ ਇਹ ਵੀ ਤੁਹਾਡੇ ਕੰਨੀ ਪਏ ਨੇ। ਬਹੁਤ ਫਰਕ ਪੈ ਰਿਹਾ। ਬਹੁਤ ਸਾਰੇ ਲੋਕ ਇੱਥੇ ਕੰਮ ਕਰ ਰਹੇ ਨੇ, ਤੁਸੀਂ ਉਸ ਕੰਮ ਦਾ ਹਿੱਸਾ ਬਣੋ। ਅੱਜ ਦੇ ਨੌਜਵਾਨ ਲੋਕ ਲਿਖ ਰਹੇ ਨੇ, ਨੌਜਵਾਨ ਲੋਕ, ਕੁੜੀਆਂ ਮੁੰਡੇ ਪੰਜਾਬੀ 'ਚ ਲਿਖ ਰਹੇ ਨੇ, ਪੰਜਾਬੀ 'ਚ ਸ਼ਾਇਰੀ ਕਰ ਰਹੇ ਨੇ, ਪੰਜਾਬੀ 'ਚ ਗੱਲਬਾਤ ਕਰ ਰਹੇ ਨੇ। ਉਹਨਾਂ ਦਾ ਹੌਸਲਾ ਵਧਾਓ ਤਾਂ ਕਿ ਇੱਕ ਨਵਾਂ ਜ਼ਖੀਰਾ ਤਿਆਰ ਹੋ ਜਾਵੇ ਸਾਡੇ ਕੋਲ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਪੰਜਾਬੀ ਨੂੰ ਪਾ ਲਵੋ ਆਪਣੇ ਉੱਤੇ। ਜਿਵੇਂ ਕੋਈ ਸ਼ੈ ਤੁਹਾਨੂੰ ਕੱਜਣ ਲਈ, ਜਿਵੇਂ ਲੋਈ ਇਸਤੇਮਾਲ ਕਰਦੇ ਹੋ ਨਾ, ਇੰਝ ਪੰਜਾਬੀ ਰਤਨ ਨੂੰ ਇਸਤੇਮਾਲ ਕਰੋ, ਫਿਰ ਤੁਹਾਨੂੰ ਸਮਝ ਆਏਗੀ ਇਹਦੀ। ਤੁਹਾਡੇ ਬੋਲਣ ਚਾਲਣ 'ਚ, ਤੁਹਾਡੇ ਉੱਠਣ 'ਚ, ਤੁਹਾਡੇ ਗੱਲ ਕਰਨ 'ਚ, ਤੁਹਾਡੇ ਕੱਪੜੇ ਪਾਉਣ 'ਚ, ਤੁਹਾਡੇ ਰਸਮਾਂ 'ਚ, ਤੁਹਾਡੇ ਰਿਵਾਜ਼ਾਂ 'ਚ, ਹਰ ਸ਼ੈ 'ਚ ਪੰਜਾਬੀ ਹੋਣੀ ਚਾਹੀਦੀ ਹੈ। ਮੈਂ ਕੁਝ ਮੁੰਡਿਆਂ ਦੇ ਨਾਲ ਸਾਂ, ਮੈਂ ਉਹਨਾਂ ਨੂੰ ਪੁੱਛਿਆ ਵੀ ਹਾਂ ਬਈ, ਕਿਹੜੇ ਕਿਹੜੇ ਨੇ ਕਦੀ ਜ਼ਿੰਦਗੀ 'ਚ ਪੱਗ ਬੰਨ੍ਹੀ ਹੈ? ਕਹਿੰਦੇ ਨਹੀਂ। ਮੈਂ ਕਿਹਾ ਤੁਹਾਡੇ ਅੱਬਿਆਂ 'ਚੋਂ ਕਿੰਨੇ ਕਦੀ ਪੱਗ ਬੰਨ੍ਹੀ ਹੈ? ਇੱਕ ਵੀ ਮੁੰਡਾ ਨਹੀਂ ਸੀ ਜਿਹੜਾ ਕਹਿੰਦਾ ਕਿ ਮੇਰੇ ਅੱਬਾ ਜੀ ਨੇ ਵੀ ਕਦੀ ਮੈਂ ਉਹਨਾਂ ਨੂੰ ਵੇਖਿਆ ਕਿ ਉਹਨਾਂ ਸਿਰ ਤੇ ਪੱਗ ਬੰਨਿਆ ਹੋਵੇ, ਪੱਗੜ ਬੰਨਿਆ ਹੋਵੇ, ਪਟਕਾ ਬੰਨਿਆ ਹੋਵੇ।
ਦਾਦੇ ਦੇ ਬਾਰੇ 'ਚ ਇੱਕ ਦੋ ਨੇ ਆਖਿਆ ਕਿ ਮੇਰੇ ਦਾਦਾ ਨੂੰ ਮੈਂ ਵੇਖਿਆ ਉਹ ਬਣਦੇ ਸੀ। ਹੁਣ ਇਹ ਜਿਹੜੀ ਨਸਲ ਅਸੀਂ ਆ ਜਿਨ੍ਹਾਂ ਦੇ ਬੱਚੇ ਨੌਜਵਾਨ ਹੋਣ ਡਏ ਨੇ, ਇਹ ਸਾਡਾ ਕਸੂਰ ਹੈ ਨਾ ਕਿ ਅਸੀਂ ਆਪਣੇ ਪਿਓਾਂ ਨੂੰ ਵੇਖਿਆ ਲੇਕਿਨ ਅਸੀਂ ਆਪਣੇ ਆਪ 'ਚੋਂ ਚੀਜ਼ ਨਾ ਲਿਆਏ, ਤੇ ਸਾਡੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਲੱਗਣਾ। ਜਿਹਨੂੰ ਵੱਲ ਆਉਂਦਾ ਪੱਗ ਬੰਨਣ ਦਾ, ਚਾਦਰ ਬੰਨਣ ਦਾ, ਉਹ ਅਗਲੀ ਨਸਲ ਦੇ ਬੱਚਿਆਂ ਨੂੰ ਸਿਖਾਓ। ਉਹਨਾਂ ਨੂੰ ਦੱਸੋ ਵੀ ਕਿੰਜ ਬੰਨੀ ਜਾਏਗੀ, ਕਿੰਜ ਸਾਂਭੀ ਜਾਏਗੀ, ਇਹਨੂੰ ਕੈਰੀ ਕਿੰਜ ਕਰਨਾ ਹੈ। ਕੋਈ ਵੀ ਲਿਬਾਸ ਇਹਨਾਂ ਨੂੰ ਕੈਰੀ ਕਰੀਦਾ। ਭਾਂਡੇ ਨੇ, ਸਾਨੂੰ ਇਹ ਦੱਸਿਆ ਗਿਆ ਸੀ ਵੀ ਪਿੱਤਲ ਦੇ ਭਾਂਡੇ 'ਚ ਪਾਣੀ ਪੀਣ ਵਾਲਾ, ਪਿੱਤਲ ਦੇ ਛੰਨੇ 'ਚ ਰੱਖ ਕੇ ਰੋਟੀ ਸਾਲਨ ਖਾਣ ਵਾਲਾ ਬੰਦਾ ਜਿਹੜਾ ਇਹ ਤੇ ਪੇਂਡੂ ਹੈ। ਸਾਨੂੰ ਸ਼ੀਸ਼ੇ ਦੇ ਗਲਾਸਾਂ ਤੇ ਕੱਚ ਦੀਆਂ ਤੇ ਚੀਨੀ ਦੀਆਂ ਪਲੇਟਾਂ ਤੇ ਲਾ ਦਿੱਤਾ। ਮੁੜ ਕੇ ਪਤਾ ਲੱਗਾ ਵੀ ਪਿੱਤਲ ਤੇ ਸ਼ਾਹੀ ਹੋਰ ਸੀ, ਸਿਲਵਰ ਜਿਹੜਾ ਦੇਸੀ ਅਸਲ ਸਿਲਵਰ ਸੀ ਉਹ ਤੇ ਸ਼ਾਹੀ ਹੋਰ ਸੀ, ਸਟੀਲ ਵਾਲਾ ਆ ਗਏ, ਫਿਰ ਸਟੀਲ ਤੋਂ ਸ਼ੀਸ਼ੇ ਤੇ ਪਹੁੰਚ ਗਏ। ਹੁਣ ਡੈਕੋਰੇਸ਼ਨ ਹੀ ਡੈਕੋਰੇਸ਼ਨ ਹੈ, ਅਸਲ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਗਈਆਂ। ਰਸਮਾਂ ਤੋਂ ਪੰਜਾਬ ਦੇ ਵਿੱਚ ਇਹ ਜਿਹਨੂੰ ਅਸੀਂ ਹੁਣ ਕਹਿੰਦੇ ਨਾ, ਉਹ ਜੀ ਨੱਚਣ ਵਾਲੀਆਂ ਸੱਦ ਲਈਆਂ ਤੇ ਮੁਜਰਾ ਕਰਾ ਲਿਆ। ਮੁਜਰਾ ਲਫ਼ਜ਼ ਵੀ ਪੰਜਾਬੀ ਦਾ ਨਹੀਂ ਹੈ ਤੇ ਪੰਜਾਬ ਦੇ ਕਲਚਰ ਦਾ ਹਿੱਸਾ ਵੀ ਨਹੀਂ ਹੈ। ਪੰਜਾਬ ਦੇ ਵਿੱਚ ਕਿਸੇ ਨੱਚਣ ਵਾਲੀ ਨੂੰ ਬੁਲਾਉਣ ਦਾ ਰਿਵਾਜ ਕੋਈ ਨਹੀਂ ਸੀ, ਨਾ ਰੋਣ ਵਾਲੀ ਨੂੰ ਬੁਲਾਉਣ ਦਾ ਰਿਵਾਜ ਸੀ। ਇਹ ਸਭ ਜਿਹੜੇ ਉਹ ਉਰਦੂਆਨਾਂ ਦੀ ਗਮ ਹੈ ਨਾ, ਇਹ ਉਹਨਾਂ ਦੇ ਨੇ। ਪੰਜਾਬ ਦੇ ਵਿੱਚ ਲੋਕੀ ਆਪ ਢੋਲਕ ਰੱਖ ਕੇ, ਘੜਾ ਰੱਖ ਕੇ, ਥਾਲ ਰੱਖ ਕੇ ਆਪ ਹੀ ਗਾਉਣਾ, ਆਪ ਹੀ ਭੰਗੜਾ ਪਾਉਣਾ, ਆਪ ਹੀ ਲੁੱਡੀ ਪਾਉਣੀ ਹੈ, ਗਿੱਧਾ ਪਾਉਣਾ, ਆਪਣੀ ਖੁਸ਼ੀ ਨੂੰ ਆਪ ਜ਼ਾਹਿਰ ਕਰਨਾ। ਦੂਜਿਆਂ ਤੇ ਨੋਟਾਂ ਸੁੱਟਣ ਵਾਲੀ ਪੰਜਾਬ ਦੀ ਗੱਲ ਕੋਈ ਨਹੀਂ ਸੀ। ਲੇਕਿਨ ਅਸੀਂ ਆਖਿਆ ਵੀ ਨਹੀਂ, ਅਸੀਂ ਤਾਂ ਪੰਜਾਬੀ ਕਲਚਰ ਇਹਨੂੰ ਸਮਝ ਲਿਆ ਕਿ ਪੰਜਾਬੀ ਜਿਹੜੇ ਨੇ ਉਹ ਤੇ ਆਪਣੇ ਜੀ ਉੱਤੇ ਵਿਆਹਾਂ ਤੇ ਨੱਚਣ ਵਾਲੇ ਸੱਦਦੇ ਨੇ ਤੇ ਪੈਸੇ ਸੁੱਟਦੇ ਨੇ, ਤੇ ਉੱਥੇ ਫਿਰ ਬੰਦੇ ਹੀ ਬੰਦੇ ਹੁੰਦੇ ਨੇ, ਯਾਨੀ ਕਿ ਫੈਮਿਲੀ ਦੀ ਜੇ ਖਵਾਤੀਨ ਨੇ ਉਹ ਤੇ ਫਿਰ ਉੱਥੇ ਆ ਨਹੀਂ ਸਕਦੀ, ਜਿਵੇਂ ਦਾ ਉੱਥੇ ਮਾਹੌਲ ਹੁੰਦਾ ਇੰਜ ਹੈ ਨਹੀਂ ਸੀ ਨਾ। ਸਾਨੂੰ ਸਿਖਾਇਆ ਵਿਖਾਇਆ ਇੰਜ ਗਿਆ ਤੇ ਅਸੀਂ ਸਮਝ ਲਿਆ ਵੀ ਵਾਕਈ ਅਸੀਂ ਕੋਈ ਪੁੱਠੇ ਕੰਮ ਹੀ ਕਰ ਰਹੇ ਸਾਂ। ਨਹੀਂ, ਸਿੱਧੇ ਕੰਮਾਂ ਦਾ ਪ੍ਰਚਾਰ ਕਰੋ, ਸਿੱਧੇ ਕੰਮ ਆਪਣੇ ਬੱਚਿਆਂ ਨੂੰ ਸਿਖਾਓ ਤੇ ਦੱਸੋ ਕਿ ਸਾਡੇ ਪਿਓ ਦਾਦੇ ਇਹ ਕਰਦੇ ਸਨ, ਫਿਰ ਗੱਲ ਬਣੇਗੀ। ਬਹਰਹਾਲ ਇਹ ਬਹੁਤ ਅੱਛਾ ਕਿ ਪਿਛਲੇ 3-4 ਸਾਲ ਤੋਂ ਮੁਸਲਸਲ ਕਲਚਰ ਡੇ ਹੋ ਰਿਹਾ ਤੇ ਇਹਦੇ ਤੇ ਮਜ਼ੀਦ ਕੰਮ ਹੋਣਾ ਚਾਹੀਦਾ ਤਾਂ ਕਿ ਹੋਰ ਰਿਫਾਈਨ ਹੋ ਸਕੇ। ਕਲਚਰ ਡੇ ਦੇ ਨਾਲ ਸਿਰਫ ਇੱਕ ਦਿਨ ਹੀ ਨਹੀਂ, ਕਈ ਦਿਨਾਂ ਦੀ ਤਕਰੀਬਾਤ, ਅਦਬੀ ਤਕਰੀਬਾਤ, ਤਕਰੀਰਾਂ, ਸ਼ਾਇਰੀ, ਕਿਤਾਬਾਂ, ਖਾਣੇ, ਸ਼ਾਇਦ ਫੈਸ਼ਨ ਡਿਜ਼ਾਈਨਿੰਗ, ਪੰਜਾਬੀ ਕਲਚਰਲ ਹੈਰੀਟੇਜ ਫੈਸ਼ਨ ਡਿਜ਼ਾਈਨਿੰਗ ਨੂੰ ਪ੍ਰਮੋਟ ਕਰਨ ਦੀ ਲੋੜ। ਹੁਣ ਤਾਂ 9ਵੀਂ 10ਵੀਂ ਦੇ ਵਿੱਚ ਆ ਵੀ ਗਿਆ ਫੈਸ਼ਨ ਡਿਜ਼ਾਈਨਿੰਗ, ਉਹ 'ਚ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੋ। ਆਪਣੀ ਕੁੜੀਆਂ ਨੂੰ ਪਰਾਂਦਾ ਪਾਉਣਾ ਸਿਖਾਓ, ਉਹਨਾਂ ਨੂੰ ਚੁੰਨੀ ਕੈਰੀ ਕਰਨੀ ਸਿਖਾਓ, ਉਹਨਾਂ ਨੂੰ ਗੋਟੇ ਵਾਲੇ ਦੁਪੱਟੇ ਵੱਲ ਵਾਪਸ ਲੈ ਕੇ ਜਾਓ। ਔਰ ਜ਼ਰੂਰੀ ਨਹੀਂ ਕਿ ਉਹ ਦੁਪੱਟੇ ਓਡੇ ਗੋਟੇ ਵਾਲੇ ਹੁਣ ਜਿਵੇਂ ਪੁਰਾਣੀ ਨਸਲ 'ਚ ਪਾਏ ਜਾਂਦੇ ਸਨ। ਉਹਦੀ ਸ਼ਕਲ ਜਿਹੜੀ ਹੈ ਨਾ ਉਹ ਰਿਫਾਰਮ ਹੁੰਦੀ ਹੈ ਅੱਗੇ ਜਾ ਕੇ, ਉਹ 'ਚ ਫ਼ਰਕ ਆਉਂਦਾ ਹੈ, ਉਹ ਮਜ਼ੀਦ ਫਿਨਸ ਆਉਂਦੀ ਹੈ ਉਹਦੇ 'ਚ। ਚੀਜ਼ਾਂ ਉਹੀ ਨੇ, ਕੱਪੜੇ ਤੇ ਅਸੀਂ ਪਾ ਹੀ ਰਹੇ ਹਾਂ, ਖਾਣੇ ਉਹਨੂੰ ਥੋੜ੍ਹਾ ਜਿਹਾ ਮਜ਼ੀਦ ਬਿਹਤਰ ਕਰਨ ਦੀ ਲੋੜ ਹੈ। ਅੱਜ ਦੇ ਮਾਡਰਨ ਜ਼ਮਾਨੇ ਨਾਲ ਉਹਨੂੰ ਜੋੜਨ ਦੀ ਲੋੜ ਹੈ। ਸਾਡੇ ਸਰਦਾਰ ਭਰਾ ਨੇ ਪੈਂਟ ਕੋਟ ਪਾ ਕੇ ਉੱਤੇ ਪੱਗ ਬੰਨ੍ਹ ਦਿੰਦੇ ਨੇ, ਟਾਈ ਲੱਗੀ ਹੁੰਦੀ ਤਾਂ ਪੱਗ ਹੁੰਦੀ। ਕਿਸੇ ਨੇ ਆਖਿਆ ਵੀ ਨਹੀਂ ਜੀ ਤੁਹਾਡੀ ਇਹ ਚੀਜ਼ ਇਹਦੇ ਨਾਲ ਮੈਚ ਨਹੀਂ ਕਰਦੀ। ਤੁਸੀਂ ਪੁਰਾਣੀਆਂ ਤਸਵੀਰਾਂ ਕਦੀ ਵੇਖੋ ਸਰ ਗੰਗਾ ਰਾਮ ਦੀ, ਪੈਂਟ ਕੋਟ ਦੇ ਉੱਤੇ ਪੱਗ ਬੰਨ੍ਹਦੇ ਸਨ ਕਿ ਨਹੀਂ ਸਭ ਬੰਨ੍ਹਦੇ, ਕਿਸੇ ਨੇ ਉਹਨਾਂ ਨੂੰ ਕੀ ਆਖਿਆ ਸੀ। ਬਲਕਿ ਪੁਰਾਣੇ ਜ਼ਮਾਨੇ 'ਚ ਤੇ ਅਫਸਰ ਜਿਹੜੇ ਸਨ, ਅੰਗਰੇਜ਼ ਦੌਰ 'ਚ ਅਫਸਰਾਂ ਨੂੰ ਕਿਹਾ ਜਾਂਦਾ ਸੀ ਕਿ ਪੱਗ ਬੰਨ੍ਹੋ ਤੁਸੀਂ। ਹੁਣ ਅਸੀਂ ਪੱਗ ਜਿਹੜੀ ਉਹ ਦਰਵਾਜ਼ੇ ਤੇ ਜਿਹੜਾ ਖਲੋਤਾ ਨਾ ਬਹਿਰਾ, ਉਹਨੂੰ ਪਵਾ ਦਿੱਤੀ। ਅੰਦਰ ਕਲੱਬ, ਜਿਮਖਾਨਾ, ਅੰਦਰ ਜਾਣ ਲਈ ਤੁਸੀਂ ਪੱਗ ਬੰਨ੍ਹ ਕੇ ਨਹੀਂ ਆ ਸਕਦੇ। ਕਮਾਲ ਹੋ ਗਈ। ਇਹਨਾਂ ਚੀਜ਼ਾਂ ਤੇ ਗੌਰ ਕਰੋ, ਬਹੁਤ ਬਿਹਤਰੀ ਆ ਰਹੀ ਹੈ, ਹੋਰ ਵੀ ਕਰੋ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਮੁਤਹਿਦਾ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਹੀ ਸਾਡੀ ਦੂਜੀਆਂ ਕੌਮਾਂ ਦੇ ਸਾਹਮਣੇ ਇੱਜ਼ਤ ਹੋਏਗੀ। ਅਸੀਂ ਉਹਨਾਂ ਦੇ ਘਾਟ ਨਹੀਂ ਚਾਹੁੰਦੇ, ਲੇਕਿਨ ਅਸੀਂ ਉਹਨਾਂ ਇਹ ਚਾਹੁੰਦੇ ਕਿ ਉਹ ਸਾਨੂੰ ਬਾਇੱਜ਼ਤ ਨਜ਼ਰ ਨਾਲ ਵੇਖਣ। ਬਹੁਤ ਸ਼ੁਕਰੀਆ ਤੁਹਾਡਾ, ਰੱਬ ਰੱਖਾ।